ਅੱਜ ਦੀਆਂ ਖਬਰਾਂ ਵੱਲ ਆਈਏ ਤੇ ਥੋੜਾ ਜਿਹਾ ਆਪਾਂ ਟਾਈਟਲ 42 ਨੂੰ ਲੈ ਕੇ ਜੋ ਅਪਡੇਟ ਕਰਦੇ ਜਾਈਏ ਬਾਰਡਰ ਦੇ ਉੱਤੇ। ਹਜੇ ਵੀ ਅਨਸਰਟਨਟੀ ਜੋ ਆ ਬਹੁਤ ਜ਼ਿਆਦਾ ਹੈਗੀ ਆ ਮੈਕਸੀਕੋ ਦੇ ਬਾਰਡਰ ਦੇ ਉੱਤੇ, ਵੀ ਨਵੇਂ ਰੂਲ ਕਿਸ ਤਰ੍ਹਾਂ ਅਫੈਕਟ ਕਰਨਗੇ। ਸਿਊਡਾਡ ਓਰੇਜ਼ ਜੋ ਮੈਕਸੀਕੋ ਵਾਲਾ ਏਰੀਆ ਹੈਗਾ, ਉੱਥੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਜੋ ਨਵੀਂ ਪਾਲਿਸੀ ਆ ਉਹਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਆ ਯੂਐਸਏ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ। 3 ਸਾਲਾਂ ਬਾਅਦ ਟਾਈਟਲ 42 ਚਾਲੂ ਹੋਇਆ, ਖਤਮ ਹੋਇਆ, ਤੇ ਟਾਈਟਲ 8 ਜਿਹਦੇ ਥਰੂ ਲੋਕਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਉਹ ਚਾਲੂ ਹੋ ਗਿਆ ਹੈਗਾ ਆ। ਡਿਸਕਰੇਜ ਕਰਨ ਦੀਆਂ ਕੋਸ਼ਿਸ਼ਾਂ ਮਾਈਗ੍ਰੈਂਟਸ ਨੂੰ ਹੋ ਰਹੀਆਂ ਮੈਕਸੀਕਨ ਸਰਕਾਰ ਵੱਲੋਂ ਵੀ, ਕਿਉਂਕਿ ਉਹਨਾਂ ਨੇ ਨਵੇਂ ਕੋਈ ਇਮੀਗ੍ਰੇਸ਼ਨ ਦੇ ਡਾਕੂਮੈਂਟ ਜਾਂ ਪਰਮਿਟ ਇਸ਼ੂ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ। ਸੋ ਯੂਐਸ ਬਾਰਡਰ ਦੇ ਉੱਤੇ ਬਹੁਤ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਆ, ਕਿਸੇ ਨਾ ਕਿਸੇ ਤਰ੍ਹਾਂ ਪਈ ਆਪਾਂ ਲੰਘੇ ਆਈਏ। ਯੂਐਸ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੈਜੈਂਡਰੋ ਮੈਯੋਰਕਾਸ ਨੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਜੋ ਨਵੀਂ ਪਾਲਿਸੀ ਆ, ਜੋ ਰੈਗੂਲੇਸ਼ਨਸ ਆ, ਉਹਨਾਂ ਨੂੰ ਡਿਫੈਂਡ ਕੀਤਾ ਹੈਗਾ ਆ। ਤੇ ਯੂਐਸ ਦੇ ਅਸਾਈਲਮ ਆਫੀਸਰਸ ਜੋ ਆ ਉਹ ਫਿਗਰ ਆਊਟ ਕਰ ਰਹੇ ਆ ਵੀ ਕਿੰਨਾ ਆਪਾਂ ਨਵੇਂ ਜੋ ਅਸਾਈਲੀ ਆ ਰਹੇ ਆ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਸਿਸਟਮ ਦੇ ਵਿੱਚ ਪਾ ਸਕਦੇ ਹੈਗੇ ਆ। ਤੇ ਬਹੁਤ ਸਾਰੇ ਜੋ ਬਾਰਡਰ ਦੇ ਉੱਤੇ ਟਾਊਨ ਆ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ। ਸਟੇਟ ਆਫ ਐਮਰਜੈਂਸੀ ਦਾ ਮਤਲਬ ਇਹ ਹੁੰਦਾ ਵੀ ਉਹ ਫੈਡਰਲ ਉਹਨਾਂ ਨੇ ਗ੍ਰਾਂਟ ਜਾਂ ਮਨੀ ਆ ਉਹਦੀ ਹੋਰ ਮੰਗ ਕੀਤੀ ਹੈਗੀ ਆ। ਬੈਂਕਸ ਆਫ ਰੀਓ ਗ੍ਰਾਂਡੇ ਦਾ ਦਰਿਆ ਆ ਉਹਦੇ ਕੰਢਿਆਂ ਦੇ ਕਿਨਾਰੇ ਤੇ ਬਰਾਊਨਸਵਿਲ ਟੈਕਸਸ ਦਾ ਟਾਊਨ ਆ, ਉਹਨਾਂ ਨੇ ਜੋ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ। ਲਾਰੈਡੋ ਸ਼ਹਿਰ ਨੇ ਤੇ ਅਲ ਪਾਸੋ ਨੇ। ਸੋ ਉਹਨਾਂ ਨੇ ਫੈਡਰਲ ਗਵਰਨਮੈਂਟ ਤੋਂ ਹੋਰ ਮਦਦ ਮੰਗੀ ਹੈਗੀ ਆ। ਬਰਾਊਨਸਵਿਲ ਦੇ ਵਿੱਚ 2000 ਲੋਕ ਆਲਰੇਡੀ ਕ੍ਰਾਸ ਕਰ ਚੁੱਕੇ ਆ ਇਸ ਏਰੀਏ ਵਿੱਚ। ਬਾਰਡਰ ਪੈਟਰੋਲ ਦੇ ਚੀਫ ਰਾਹੁਲ ਆਰਟੇਜ਼ ਉਹਨਾਂ ਨੇ ਇਹ ਦੱਸਿਆ ਹੈਗਾ ਆ। ਕਹਿੰਦੇ ਵੀ ਪਿਛਲੇ 2 ਦਿਨਾਂ 'ਚ 11,000 ਤੋਂ ਵੱਧ ਮਾਈਗ੍ਰੈਂਟ ਐਵਰੀ ਡੇ ਕ੍ਰਾਸ ਕਰ ਰਹੇ ਆ ਸਦਰਨ ਬਾਰਡਰ ਤੋਂ ਇਲੀਗਲੀ। ਇਹ ਜੋ ਡਾਟਾ ਹੈ ਨਿਊਯਾਰਕ ਟਾਈਮ ਨੇ ਅਬਟੇਨ ਕੀਤਾ ਹੈ ਬਾਰਡਰ ਪੈਟਰੋਲ ਏਜੰਟਸ ਤੋਂ। ਤੇ 10,000 ਤੋਂ ਵੱਧ ਆਲਰੇਡੀ ਬਾਰਡਰ ਪੈਟਰੋਲ ਏਜੰਟਸ ਦੇ ਕੋਲ ਉਹਨਾਂ ਨੇ ਅਰੈਸਟ ਕੀਤੇ ਹੋਏ ਬੰਦੇ ਜਿਹੜੇ ਉਹਨਾਂ ਦੇ ਕੋਲ ਹੈਗੇ ਆ। ਜੋ ਐਲ ਪਾਸ ਏਰੀਏ ਦੇ ਲੀਡਰਸ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਕਿਸ ਤਰ੍ਹਾਂ ਦਾ ਜਿਹੜਾ ਇਮੀਗ੍ਰੇਸ਼ਨ ਦਾ ਕ੍ਰਾਈਸਿਸ ਆ ਇਹ ਬਹੁਤ ਵੱਡਾ, ਉਹਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ। ਲੋਕਲ ਆਫੀਸ਼ੀਅਲ ਤੇ ਫੈਡਰਲ ਗਵਰਨਮੈਂਟ ਨੇ 2500 ਦੇ ਕਰੀਬ ਅਨਡਾਕੂਮੈਂਟਡ ਮਾਈਗ੍ਰੈਂਟਸ ਜੋ ਇੱਕ ਚਰਚ ਦੇ ਵਿੱਚ ਸਟੇ ਹੋਏ ਆ ਉਹਨਾਂ ਦੀ ਹੋਰ ਹੈਲਪ ਕਰਨ ਦੀ ਵੀ ਜਿਹੜੀ ਗੱਲਬਾਤ ਕੀਤੀ ਆ। 900 ਦੇ ਕਰੀਬ ਮਾਈਗ੍ਰੈਂਟਸ ਇਸ ਏਰੀਏ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਜੋ ਪਹਿਲਾਂ ਲੰਘ ਕੇ ਆਏ ਸੀ। ਇੱਕ ਵੈਨਜ਼ੂਏਲਾ ਦਾ ਮਾਈਗ੍ਰੈਂਟ ਹੈਗਾ ਪੌਲ ਮਲੀਨਾ, 25 ਸਾਲਾਂ ਦਾ। ਉਹ ਕਹਿੰਦਾ ਵੀ ਮੈਂ 5 ਘੰਟੇ ਵੇਟ ਕਰਦਾ ਰਿਹਾ ਲਾਈਨ ਦੇ ਵਿੱਚ ਤਾਂ ਕਿ ਮੈਨੂੰ ਬਾਰਡਰ ਪੈਟਰੋਲ ਏਜੰਟ ਕੋਈ ਨਾ ਕੋਈ ਪੇਪਰ ਵਰਕ ਦੇਣ ਵੀ ਮੇਰੀ ਡੇਟ ਕਦੋਂ ਆਣੀ ਆ, ਤੇ ਤਾਂ ਮੈਂ ਉਥੋਂ ਨਿਕਲ ਸਕਿਆ ਹੈਗਾ ਆ। ਜੀ ਬਿਲਕੁਲ ਜੀ, ਸਥਿਤੀ ਇਸੇ ਤਰੀਕੇ ਦੇ ਨਾਲ ਓਵਰਵੈਲਮ ਜਿਹੜੇ ਹੋ ਰਹੇ ਨੇ। ਅੱਜ ਵੀ ਜਿਹੜੇ CBP ਵਾਲਿਆਂ ਨੇ ਕਿਹਾ ਆ ਵੀ 10,000 ਦੇ ਤਕਰੀਬਨ ਫਿਰ ਲੋਕਾਂ ਨੂੰ ਪ੍ਰੋਸੈਸ ਉਹਨਾਂ ਨੇ ਉੱਥੇ ਕੀਤਾ ਆ, ਡਿਟੇਨ ਜਿਹੜੇ ਉਹ ਕੀਤੇ ਆ। ਸੋ ਲਗਾਤਾਰ ਤੇ 4 ਦਿਨ ਹੋ ਗਏ ਆ ਜਦੋਂ 10,000 ਆ, ਉਸ ਤੋਂ ਵੱਧ ਲੋਕਾਂ ਨੇ ਬਾਰਡਰ ਦੇ ਉੱਤੇ ਆ ਕੇ ਅਸਾਈਲਮ ਦੀ ਜਿਹੜੀ ਮੰਗ ਕੀਤੀ ਹੈ। ਇਸੇ ਦਰਮਿਆਨ ਟਾਈਟਲ 42 ਦੇ ਖਤਮ ਹੋਣ ਤੋਂ ਬਾਅਦ ਜਿਹੜਾ ਬਾਈਡਨ ਪ੍ਰਸ਼ਾਸਨ ਨੇ ਰੂਲ ਫਾਈਨਲ ਕੀਤਾ ਸੀਗਾ ਵੀ ਜਿਹੜਾ ਵੀ ਕਿਸੇ ਤੀਜੇ ਮੁਲਕ ਤੋਂ ਆ ਰਿਹਾ, ਯਾਨੀ ਕਿ ਜਾਂ ਮੈਕਸੀਕੋ ਤੇ ਕੈਨੇਡਾ ਦਾ ਉਹ ਬਸ਼ਿੰਦਾ ਨਹੀਂ ਆ, ਨਹੀਂ ਆ ਨਾਗਰਿਕ, ਤੇ ਜੇ ਕੋਈ ਜਿੱਦਾਂ ਇੰਡੀਆ ਵਾਲੇ ਆ ਉਹ ਆ ਰਹੇ ਆ ਤੇ ਉਹਨਾਂ ਨੂੰ ਉਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਅਪਲਾਈ ਕਰਨਾ ਪਊਗਾ ਅਸਾਈਲਮ, ਤੇ ਜੇ ਉਹ ਇਦਾਂ ਨਹੀਂ ਕਰਦੇ ਤਾਂ ਉਹਨਾਂ ਦੇ ਅਸਾਈਲਮ ਨੂੰ ਨਾ ਕੀਤੀ ਜਾ ਸਕਦੀ ਆ। ਸੋ ਉਸ ਦੇ ਉਲਟ ਕਈ ਜਿਹੜੀਆਂ ਹੈਗੇ ACLU ਵਰਗੀਆਂ ਸੰਸਥਾਵਾਂ ਨੇ ਲਾਸੂਟ ਜਿਹੜੇ ਉਹ ਫਾਈਲ ਕਰ ਦਿੱਤੇ ਹੈਗੇ ਆ। ਸੋ ਇੱਧਰ ਕੈਲੀਫੋਰਨੀਆ ਦੇ ਵਿੱਚ ਜੇ ਦੱਸਦੇ ਜਾਈਏ ਤਾਂ ਸੈਂਡੀਏਗੋ ਦੇ ਵਿੱਚ ਕਹਿੰਦੇ ਸ਼ੈਲਟਰਸ ਆ ਉਹ ਇਸ ਟਾਈਮ ਖੋਲ੍ਹੇ ਜਾ ਰਹੇ ਆ ਤਾਂ ਜੋ ਜਿਹੜੇ ਬਾਰਡਰ ਤੋਂ ਮਾਈਗ੍ਰੈਂਟਸ ਆ ਰਹੇ ਆ ਟਾਈਟਲ 42 ਦੇ ਖਤਮ ਹੋਣ ਤੋਂ ਬਾਅਦ 'ਚ ਵੀ ਉਹਨਾਂ ਨੂੰ ਉੱਥੇ ਰੱਖਿਆ ਜਾ ਸਕੇ। ਇਹ ਟਾਈਟਲ 42 ਖਤਮ ਹੋਣ ਤੋਂ ਪਹਿਲਾਂ ਹੀ ਕਹਿੰਦੇ ਵੀ ਜਿਹੜੇ ਡਿਟੇਨੀਜ਼ ਦਾ ਆંકੜਾ 3 ਗੁਣਾ ਵੱਧ ਚੁੱਕਾ ਹੈ ਕੈਪੈਸਿਟੀ ਦੇ ਨਾਲੋਂ। ਸੋ ਹੁਣ ਨਵੇਂ ਸ਼ੈਲਟਰਸ ਉਹਨਾਂ ਦੀ ਭਾਲ ਉਹ ਬਣਾਏ ਜਿਹੜੇ ਆ ਉਹ ਜਾ ਰਹੇ ਨੇ। ਸੋ ਅੱਜ ਕਹਿੰਦੇ ਇਹਨਾਂ ਨੇ ਤਕਰੀਬਨ 350 ਬੰਦਾ ਉੱਥੇ ਆਇਆ ਜਿਹੜਾ ਸ਼ੈਲਟਰ 'ਚ ਕੱਲ 400 ਸੀਗੇ। ਉਸ ਤੋਂ ਪਹਿਲਾਂ ਜਿਹੜੇ
ਉਹ ਦੋਗੇ। ਸੋ ਰੋਜ਼ਾਨਾ ਕਹਿੰਦੇ ਆ ਵੀ ਨੰਬਰ ਫਲੈਕਚੁਏਟ ਕਰ ਰਹੇ ਆ, ਉਹਨਾਂ ਨੂੰ ਉੱਥੋਂ ਆ ਕੇ ਪ੍ਰੋਸੈਸਿੰਗ ਤੋਂ ਬਾਅਦ ਚ ਆਈਦਰ GPS ਦੇ ਨਾਲ ਅੱਗੇ ਕਿਤੇ ਘੱਲ ਦਿੱਤਾ ਜਾਂਦਾ ਆ, ਜਿਹਦਾ ਵੀ ਅਸਾਈਲਮ ਦੀ ਪਹਿਲੀ ਜਿਹੜੀ ਇੰਟਰਵਿਊ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕਿੱਦਾਂ ਹੋਊਗਾ। ਜਿਮੀ ਮਾਰਵਿਨ ਜਿਹੜੇ ਸੇਫ ਹਾਰਬਰ ਨੈਟਵਰਕਸ ਦੇ ਆ, ਉਹਨਾਂ ਨੇ ਕਿਹਾ ਵੀ ਅਸੀਂ ਐਕਸਪੈਕਟ ਕਰ ਰਹੇ ਸੀਗੇ ਵੀ ਫਲੱਡ ਹੋ ਜਾਊਗਾ ਸਾਰਾ ਕੁਝ, ਬਹੁਤ ਜ਼ਿਆਦਾ ਲੋਕ ਟਾਈਟਲ 42 ਦੇ ਖਤਮ ਹੋਣ ਤੋਂ ਬਾਅਦ ਚੜਨਗੇ, ਪਰ ਕਹਿੰਦੇ ਵੀ ਹਾਲ ਦੀ ਘੜੀ ਉਸ ਤਰੀਕੇ ਦਾ ਜਿਹੜਾ ਫਲੱਡ ਉਹ ਨਹੀਂ ਆਇਆ, ਪਰ ਕਿਉਂਕਿ ਪਿਛਲੇ 4 ਦਿਨਾਂ ਤੋਂ ਹੀ ਕੈਪੈਸਿਟੀ ਦੇ ਉੱਤੇ ਕੰਮ ਚੱਲ ਰਿਹਾ ਹੈਗਾ ਆ। ਸੋ ਬਾਈਡਨ ਪ੍ਰਸ਼ਾਸਨ, DHS ਦੇ ਸਕੱਤਰ ਤੇ ਸਾਰੇ ਜਾਣੇ ਲੋਕਾਂ ਨੂੰ ਅਮਰੀਕਾ 'ਚ ਆਉਣ ਤੋਂ ਡਿਸਕਰੇਜ ਇਸ ਟਾਈਮ ਕਰ ਰਹੇ ਆ। ਉਹ ਕਹਿ ਰਹੇ ਆ ਵੀ ਭਾਈ ਜਿਹੜੇ ਮੁਲਕਾਂ ਥਾਣੀ ਆ ਰਹੇ ਆ, ਪਹਿਲਾਂ ਉਹਨਾਂ ਮੁਲਕਾਂ ਦੇ ਵਿੱਚ ਅਸਾਈਲਮ ਦੇ ਲਈ ਅਪਲਾਈ ਜਿਹੜਾ ਆ ਉਹ ਤੁਸੀਂ ਕਰੋ। ਸੋ ਇਹ ਹੁਣ ਦੇਖ ਲਓ ਵੀ ਇਹ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਆ, ਰੋਜ਼ਾਨਾ ਇਹ ਚੇਂਜ ਹੋ ਰਹੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਨਾ ਆ, ਮੇ ਵੀ ਹਰਜੋਤ ਸਿੰਘ ਜੀ ਇਸ ਨੂੰ ਲੈ ਕੇ ਹੁਣ ਆਪਾਂ ਨੂੰ ਪਤਾ ਵੀ, ਕਿਉਂਕਿ ਪੋਲੀਟੀਕਲ ਸਿਆਸੀ ਮੁੱਦਾ ਇਹ ਜ਼ਿਆਦਾ ਨਾਲ ਦੇ ਨਾਲ ਬਣ ਚੁੱਕਾ ਆ। ਹਰ ਇੱਕ ਜਾਣਾ ਇਸ ਦੇ ਉੱਤੇ ਆਪਣੀ ਰਾਏ, ਆਪਣੀ ਗੱਲਬਾਤ ਜਿਹੜੀ ਉਹ ਕਰ ਰਿਹਾ ਆ, ਪਰ ਹੁਣ ਪਿਛਲੇ ਕਈ ਦਿਨਾਂ ਤੋਂ ਸਥਿਤੀ ਜਿਹੜੀ ਆ ਉਦਾਂ ਦੀ ਇਉਂ ਹੀ ਜਿਹੜੀ ਉਹ ਬਣੀ ਆ। ਇਨਫੈਕਟ ਲੱਗ ਇਦਾਂ ਹੀ ਰਿਹਾ ਆ ਵੀ ਪਾਬੰਦੀਆਂ ਜਿਹੜੀਆਂ ਆ ਉਹ ਸਖਤ ਜਿਹੜੀਆਂ ਉਹ ਹੋ ਰਹੀਆਂ ਨੇ। ਜੀ ਬਿਲਕੁਲ, 2024 ਚ ਜੋ ਇਲੈਕਸ਼ਨ ਹੋਣੀ ਹੈ ਪ੍ਰੈਜ਼ੀਡੈਂਸ਼ੀਅਲ, ਉਹਦੇ ਚ ਇਹ ਲੱਗਦਾ ਵੀ ਮੇਨ ਮੁੱਦਾ ਇੱਕ ਵਾਰੀ ਫੇਰ ਬਣਨ ਜਾ ਰਿਹਾ ਹੈਗਾ। 1.5 ਲੱਖ ਦੇ ਕਰੀਬ ਕਹਿੰਦੇ ਮਾਈਗ੍ਰੈਂਟਸ ਕ੍ਰਾਸ ਕਰ ਸਕਦੇ ਹੈਗੇ ਆ। ਇਹ ਜੋ ਆਫੀਸ਼ੀਅਲਸ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਸਿਸਟੈਂਟ ਸੈਕਟਰੀ ਬਲਾਸ ਨੂਨੇਜ਼ ਨੇਟੋ, ਇਹ ਉਹਨਾਂ ਨੇ ਦੱਸਿਆ ਹੈਗਾ। ਕੁਝ ਕੁ ਜੇ ਪੁਆਇੰਟ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਜਾਈਏ, ਫੈਕਟ ਚੈਕਸ ਕੀ ਆ ਵੀ USA ਦਾ ਬਾਰਡਰ ਓਪਨ ਆ ਟਾਈਟਲ 40 ਤੋਂ ਬਾਅਦ? ਨਹੀਂ, USA ਦਾ ਬਾਰਡਰ ਓਪਨ ਨਹੀਂ ਹੈਗਾ। ਇਹ ਸਾਰਿਆਂ ਨੂੰ ਕਲੀਅਰਲੀ ਇਹ ਦੇਖ ਲੈਣਾ ਚਾਹੀਦਾ ਹੈ। ਇਹ ਬਾਰ-ਬਾਰ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਕਿਹਾ ਵੀ ਸਾਡਾ ਬਾਰਡਰ ਕੋਈ ਓਪਨ ਨਹੀਂ ਹੈਗਾ। ਤੇ ਬਾਈਡਨ ਉਹਨਾਂ ਦੀ ਜਿਹੜੀ ਨਵੀਂ ਟ੍ਰਾਂਜ਼ਿਟ ਬੈਨ ਆ ਅਸਾਈਲਮ ਸੀਕਰਸ ਦੇ ਉੱਤੇ, ਜੋ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਤੇ ਸੀ, ਇਹ ਬਿਲਕੁਲ ਐਗਜ਼ੈਕਟਲੀ ਕਹਿੰਦੇ ਸੇਮ ਆ। ਉਸ ਟਾਈਮ ਦੇ ਉੱਤੇ ਜਦੋਂ ਸੈਕਸ਼ਨ ਟਾਈਟਲ 8 ਸੀ, ਸੌਰੀ ਟਾਈਟਲ 42 ਤੋਂ ਪਹਿਲਾਂ ਜਦੋਂ ਲਾਇਆ ਗਿਆ ਸੀ, ਉਹਦੇ ਮੁਤਾਬਕ ਵੀ ਜੇ ਕੋਈ ਬੰਦਾ ਡਿਸਕੁਆਲੀਫਾਈ ਹੁੰਦਾ ਮਾਈਗ੍ਰੈਂਟ ਪੋਲੀਟੀਕਲ ਅਸਾਈਲਮ ਲੈਣ ਤੋਂ ਤੀਜੀ ਕੰਟਰੀ ਦੇ ਵਿੱਚ, ਫੇਰ ਉਹ ਅਪਲਾਈ ਕਰ ਸਕਦਾ ਆ USA ਦੇ ਵਿੱਚ। ਸੋ ਇਹਦਾ ਮਤਲਬ ਇਹ ਆ ਵੀ ਜੇ ਮੈਕਸੀਕੋ ਵਾਲੇ ਡਿਸਕੁਆਲੀਫਾਈ ਕਰੂਗੇ ਫੇਰ ਤੁਸੀਂ ਦੇਖ ਸਕਦੇ ਆ। ਅੱਜ ਤੱਕ ਇਹ ਹੈਗਾ ਆ, ਕੱਲ ਨੂੰ ਕੀ ਚੇਂਜ ਹੁੰਦਾ ਹੈ ਉਹ ਤੁਹਾਡੇ ਨਾਲ ਅਸੀਂ ਅਪਡੇਟ ਕਰਦੇ ਰਹਾਂਗੇ। ਸੋ ਕਾਫੀ ਕਈ ਜਗ੍ਹਾ ਲਾ ਸੂਟ ਫਾਈਲ ਕੀਤੇ ਗਏ ਆ ACLU ਵੱਲੋਂ, ਹੋਰ ਜੋ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਆ। ਫਲੋਰੀਡਾ ਸਟੇਟ ਨੇ ਆਪਣਾ ਡਿਫਰੈਂਟ ਲਾਅ ਪਾਸ ਕੀਤਾ ਆ। ਟੈਕਸਸ ਵਾਲੇ ਧੜਾ ਧੜ ਬੱਸਾਂ ਭਰ ਕੇ ਹੋਰ ਸਟੇਟਾਂ ਨੂੰ ਲੋਕਾਂ ਨੂੰ ਛੱਡ ਰਹੇ ਹੈਗੇ ਆ। ਸੋ ਕਾਫੀ ਕੁਝ ਜੋ ਆ ਚੇਂਜਸ ਹੋ ਰਹੀਆਂ।